नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। 137 ਕਰੋੜ ਦੇ ਅਮਰੂਦ ਬਾਗ ਘੋਟਾਲੇ ਵਾਲੇ ਮਾਮਲੇ 'ਚ ਅੱਜ ਪੰਜਾਬ 'ਚ ਈਡੀ ਨੇ 22 ਥਾਵਾਂ ਤੇ ਕੀਤੀ ਛਾਪੇਮਾਰੀ। ਆਮ ਆਦਮੀ ਪਾਰਟੀ ਦੇ ਆਗੂ ਅਤੇ ਜਲੰਧਰ ਤੋਂ ਸਾਂਸਦ ਸੁਸ਼ੀਲ ਰਿੰਕੂ ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਪਾਰਟੀ ਜੁਆਇਨ ਕਰ ਲਈ ਹੈ। ਉਹਨਾਂ ਦੇ ਨਾਲ ਜਲੰਧਰ ਦੇ ਹੀ ਇੱਕ ਵਿਧਾਇਕ ਸ਼ੀਤਲ ਅੰਗੂਰਾਲ ਨੇ ਵੀ ਅੱਜ ਬੀਜੇਪੀ ਨੂੰ ਜੁਆਇਨ ਕਰ ਲਿਆ ਹੈ। ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਲਾਇੰਸ ਨਾ ਹੋਣ ਦੀ ਵਜ੍ਹਾ ਆਈ ਸਾਹਮਣੇ। ਕਿਸਾਨ ਅੰਦੋਲਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ 'ਚ ਨਹੀਂ ਬਣ ਸਕੀ ਦੋਵੇਂ ਪਾਰਟੀਆਂ ਦੀ ਗੱਲਬਾਤ। ਭਾਰਤ ਸਰਕਾਰ ਦੇ ਚੀਫ ਇਕਨੋਮਿਕ ਐਡਵਾਈਜ਼ਰ ਅਨੰਤ ਨਾਗੇਸ਼ਵਰਨ ਨੇ ਕਿਹਾ ਹੈ ਕਿ ਸਰਕਾਰ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਹੀਂ ਕੱਢ ਸਕਦੀ। ਇਸ ਤੋਂ ਬਾਅਦ ਵਿਪਕਸ਼ੀ ਆਗੂਆਂ ਨੇ ਉਹਨਾਂ ਨੂੰ ਘੇਰਿਆ। ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਚਦੇਵਾ ਨੇ ਟਾਈਮਸ ਨਾਓ ਸਬਮਿਟ 'ਚ ਕਿਹਾ ਕਿ ਉਹ ਜੇਲ੍ਹ ਤੋਂ ਨਹੀਂ ਚੱਲਣ ਦੇਣਗੇ ਦਿੱਲੀ ਦੀ ਕੇਜਰੀਵਾਲ ਸਰਕਾਰ। ਕੇਜਰੀਵਾਲ ਦੀ ਗ੍ਰਿਫਤਾਰੀ ਵਾਲੇ ਮਾਮਲੇ 'ਚ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਬਿਆਨ ਦੇ ਕੇ ਕਿਹਾ ਸੀਗਾ ਕਿ ਕੇਜਰੀਵਾਲ ਵਾਲੇ ਮਾਮਲੇ 'ਚ ਨਿਰਪੱਖ ਜਾਂਚ ਹੋਣੀ ਚਾਹੀਦੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਵੀ ਬਿਆਨ ਦੇ ਕੇ ਕਿਹਾ ਹੈ ਕਿ ਅਮਰੀਕਾ ਨੂੰ ਭਾਰਤ ਦੇ ਇੰਟਰਨਲ ਮਾਮਲਿਆਂ 'ਚ ਦਖਲ ਦੇਣ ਦੀ ਲੋੜ ਨਹੀਂ ਹੈ। ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਕੱਲ ਕੋਰਟ 'ਚ ਦੱਸਣਗੇ ਉਹਨਾਂ ਦੇ ਪਤੀ ਸ਼ਰਾਬ ਘੁਟਾਲੇ ਦੀ ਸਾਰੀ ਸੱਚਾਈ। ਅਰਵਿੰਦ ਕੇਜਰੀਵਾਲ ਵਾਲੇ ਮਾਮਲੇ 'ਚ ਅੱਜ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਇਲੈਕਸ਼ਨ ਕਮਿਸ਼ਨ ਨੇ ਕਾਂਗਰਸ ਦੀ ਵੱਡੀ ਆਗੂ ਸੁਪ੍ਰਿਆ ਸ਼੍ਰੀਨੇਤ ਨੂੰ ਕੰਗਣਾ ਰਣੌਤ ਤੇ ਅਭੱਦਰ ਟਿੱਪਣੀ ਕਰਨ ਵਾਲੇ ਮਾਮਲੇ 'ਚ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਅਭੱਦਰ ਟਿੱਪਣੀ ਕਰਨ ਵਾਲੇ ਮਾਮਲੇ 'ਚ ਅੱਜ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾ ਨੇ ਦਿਲੀਪ ਘੋਸ਼ ਨੂੰ ਲੈਟਰ ਜਾਰੀ ਕਰਦਿਆਂ ਉਹਨਾਂ ਤੋਂ ਜਵਾਬ ਮੰਗਿਆ ਹੈ। ਲੋਕ ਸਭਾ ਚੋਣਾਂ ਨੂੰ ਦੇਖਦੇ ਹੋਇਆਂ ਮਹਾਰਾਸ਼ਟਰ ਦੀ ਸ਼ਿਵ ਸੇਨਾ ਉद्धਵ ਠਾਕਰੇ ਗਰੁੱਪ ਨੇ ਆਪਣੇ 17 ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਪੰਜਾਬ ਤੋਂ ਹੀ। ਅੱਜ ਨੈਸ਼ਨਲ ਪੋਲਿਟਿਕਸ ਦੇ ਫਲਕ 'ਚ ਪੰਜਾਬ ਛਾਇਆ ਰਿਹਾ। ਉਹਦਾ ਰੀਜ਼ਨ ਇਹ ਰਿਹਾ ਕਿ ਪੰਜਾਬ ਤੋਂ ਇੱਕ ਵੱਡੀ ਜੁਆਇਨਿੰਗ ਬੀਜੇਪੀ ਨੇ ਆਪਣੇ ਸੰਗਠਨ 'ਚ ਕਰਾਈ। ਉਹ ਨਾਂ ਹੈਗਾ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਦਾ। ਆਮ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਸੀਗੇ। 2023 ਦੇ ਬਾਈ ਇਲੈਕਸ਼ਨਾਂ 'ਚ ਉਹ ਜਿੱਤ ਕੇ ਆਏ ਸੀਗੇ ਤੇ ਉਹ ਸ਼ੁਰੂਆਤ ਤੋਂ ਹੀ ਡਾਊਟਫੁਲ ਕੈਂਡੀਡੇਟ ਮੰਨੇ ਜਾਂਦੇ ਸੀ। ਉਹਨਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਬਹੁਤ ਫਲੋਟਿੰਗ ਫਲੂਡ ਬੰਦਾ ਹੈਗਾ, ਇੱਧਰ ਉੱਧਰ ਹੁੰਦਾ ਰਹਿੰਦਾ। ਤਾਂ ਆਮ ਆਦਮੀ ਪਾਰਟੀ ਨੇ ਬਾਈ ਇਲੈਕਸ਼ਨ 'ਚ ਜਲੰਧਰ ਵਾਲੇ ਬਾਈ ਇਲੈਕਸ਼ਨ 'ਚ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਤੇ ਉਹਨਾਂ ਨੇ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੀ ਪਾਰਟੀ ਛੱਡ ਕੇ ਬੀਜੇਪੀ ਵਾਲੀ ਸਵਾਰੀ ਤੇ ਉਹ ਬਹਿ ਗਿਆ। ਉਹਨਾਂ ਦੇ ਨਾਲ ਜਲੰਧਰ ਤੋਂ ਹੀ ਇੱਕ ਵਿਧਾਇਕ ਸ਼ੀਤਲ ਅੰਗੂਰਾਲ ਵੀ ਬੀਜੇਪੀ 'ਚ ਸ਼ਾਮਿਲ ਹੋ ਗਏ ਨੇ। ਪਿਛਲੇ 1 ਸਾਲ ਤੋਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਪਰੇਸ਼ਨ ਲੋਟਸ ਦੀ ਬਹੁਤ ਗੱਲ ਹੋ ਰਹੀ ਹੈ। ਲੋਟਸ ਮਤਲਬ ਕਮਲ, ਜਿਹੜਾ ਕਿ ਬੀਜੇਪੀ ਦਾ ਸਿੰਪਲ ਹੈ। ਤੇ ਲਗਾਤਾਰ ਗੱਲ ਚੱਲਦੀ ਰਹੀ ਹੈ ਕਿ ਦਿੱਲੀ 'ਚ ਵੀ ਅਗਲੇ 30 ਤੋਂ 40 ਵਿਧਾਇਕ ਤੋੜ ਕੇ ਆਮ ਆਦਮੀ ਪਾਰਟੀ ਦੇ ਲੈ ਕੇ ਜਾਣਗੇ ਤੇ ਇੱਧਰ ਪੰਜਾਬ 'ਚ ਵੀ 20 ਤੋਂ 30 ਵਿਧਾਇਕਾਂ ਨੂੰ ਤੋੜਨ ਦੀ ਗੱਲ ਹੋ ਰਹੀ ਸੀ। ਅੱਜ ਇੱਕ ਵਿਧਾਇਕ ਤੋੜ ਲਿਆ ਗਿਆ ਤੇ ਇੱਕ ਇਕਲੌਤਾ ਜਿਹੜਾ MP ਸੀਗਾ, ਸਾਂਸਦ ਸੀਗਾ ਪਾਰਟੀ ਦਾ, ਉਹਨੂੰ ਵੀ ਤੋੜ ਲਿਆ ਗਿਆ। ਤੇ ਕੇਜਰੀਵਾਲ ਆਪਾਂ ਨੂੰ ਪਤਾ ਹੈ ਕਿ ਜੇਲ੍ਹ 'ਚ ਹੈਗਾ। ਇਹ ਮੋਟੀ ਜੀ ਖਬਰ ਹੈਗੀ ਆ ਪੰਜਾਬ ਬਾਰੇ। ਪਰ ਤੁਸੀਂ ਇਹ ਦੇਖੋ ਕਿ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਹੈ 95% ਪਾਪੂਲੇਸ਼ਨ ਐਜੀਟੇਟਿਡ ਹੈ, ਯਾਨੀ ਕਿ ਅੰਦੋਲਤ ਹੈ। ਉਹਦੇ 'ਚ ਪੈਜੈਂਟਰੀ ਕਿਸਾਨੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਹੈਗੇ ਉੱਥੇ ਜਾ ਕੇ ਉਹ ਪ੍ਰੋਟੈਸਟ ਕਰ ਰਹੇ ਨੇ। ਤੇ ਦੂਜੇ ਆਪਣਾ ਜਿਹੜੇ ਪੰਥਕ ਮਸਲੇ ਹੈਗੇ ਉਹਨਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਹੋ ਗਿਆ। ਤੇ ਸਿੱਖ ਪਾਪੂਲੇਸ਼ਨ ਵੀ ਕਿਤੇ ਨਾ ਕਿਤੇ ਬਹੁਤ ਜਸਟਿਸ ਨੂੰ ਲੈ ਕੇ ਬਹੁਤ ਜ਼ਿਆਦਾ ਸਟਰਗਲ ਕਰ ਰਹੀ ਹੈ। ਉਹ ਅੱਡ ਮੋਰਚੇ ਵੀ ਲਾ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮਾਮਲਾ ਹੋ ਗਿਆ ਤੇ ਬੇਅਦਬੀ ਵਾਲੀ ਘਟਨਾਵਾਂ ਦੇ ਮਾਮਲੇ ਹੋ ਗਏ ਤੇ ਹੋਰ ਵੀ ਕਈ ਘਟਨਾਵਾਂ ਹੈਗੀਆਂ ਜਿਨ੍ਹਾਂ ਬਾਰੇ ਜਸਟਿਸ ਚਾਹ ਰਹੀ ਹੈ ਸਿੱਖ ਕਮਿਊਨਿਟੀ ਤੇ ਉਹ ਵੀ ਐਜੀਟੇਟਿਡ ਹੈਗੀ ਆ। ਤੇ ਜਦੋਂ ਐਡੀ ਵੱਡੀ ਲੈਵਲ ਤੇ ਪ੍ਰੋਟੈਸਟ ਹੋ ਰਿਹਾ ਹੋਵੇ ਤੇ ਦੂਜੀ ਤਰਫ ਜਿਹੜੇ ਵੱਡੇ ਆਗੂ ਹੈਗੇ ਆ ਪੰਜਾਬ 'ਚ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਮਨਪ੍ਰੀਤ ਬਾਦਲ ਹੋਵੇ, ਸੁਨੀਲ ਜਾਖੜ ਹੋਵੇ, ਉਹ ਪਾਰਟੀਆਂ ਨੂੰ ਛੱਡ ਕੇ ਬੀਜੇਪੀ 'ਚ ਹੀ ਸ਼ਾਮਿਲ ਹੋ ਰਹੇ ਨੇ। ਇਹ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਇਹਨਾਂ ਦੇ ਦਿਲਾਂ 'ਚ ਕੀ ਸੀਗਾ ਕਿ ਜਦੋਂ ਤੁਹਾਡੇ ਜਿਹੜੇ ਵੋਟਰ ਹੈਗੇ ਆ, ਕੋਰ ਵੋਟਰ ਹੈਗੇ ਆ, ਉਹ ਤਾਂ ਅੰਦੋਲਨ ਕਰ ਰਹੇ ਨੇ ਤੇ ਤੁਸੀਂ ਪਾਰਟੀਆਂ ਛੱਡ ਕੇ ਬੀਜੇਪੀ 'ਚ ਜਾਈ ਜਾ ਰਹੇ ਹੋ। ਸ਼ਾਇਦ ਉਹਨਾਂ ਨੂੰ ਵੋਟਾਂ ਨਹੀਂ ਲੈਣੀਆਂ, ਜਾਂ ਫਿਰ ਇਹ ਵੀ ਹੋ ਸਕਦਾ ਕਿ ਈਡੀ ਦਾ ਇਸਤੇਮਾਲ ਜਿਹੜਾ ਕਿ ਬੀਜੇਪੀ ਕਰ ਰਹੀ ਹੈ। ਆਪਾਂ ਨੂੰ ਪਤਾ ਹੈ ਅਰਵਿੰਦ ਕੇਜਰੀਵਾਲ ਵਾਲੇ ਮਾਮਲਾ ਹੋਵੇ ਕਿ ਕਵਿਤਾ ਵਾਲਾ ਮਾਮਲਾ ਹੋਵੇ
ਜਾਂ ਫਿਰ ਹੇਮੰਤ ਸੋਰੇਨ ਵਾਲਾ ਮਾਮਲਾ ਹੋਵੇ, ਸ਼ਾਇਦ ਉਸੇ ਕਿਸਮ ਦਾ ਡਰ ਇਹਨਾਂ ਨੂੰ ਵੀ ਦਿਖਾਇਆ ਗਿਆ ਹੋਵੇ, ਸੁਨੀਲ ਜਾਖੜ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਮਨਪ੍ਰੀਤ ਬਾਦਲ ਨੂੰ, ਤੇ ਹੁਣ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਨਾ ਹੋ ਸਕਦਾ ਕਿ ਉਹਨਾਂ ਨੂੰ ਇਸ ਕਿਸਮ ਦਾ ਡਰ ਦਿਖਾਇਆ ਗਿਆ ਹੋਵੇ ਜਾਂ ਫਿਰ ਪੈਸੇ ਦਿੱਤੇ ਗਏ ਹੋਣ ਤੇ ਇਸ ਕਰਕੇ ਉਹ ਜੁਆਇਨ ਕਰ ਗਏ ਹੋਣ। ਹਾਲਾਂਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹਨਾਂ 'ਚ ਕਈਆਂ ਨੇ ਕਿਹਾ ਕਿ ਉਹਨਾਂ ਨੂੰ 20 ਤੋਂ 30 ਕਰੋੜ ਰੁਪਏ ਦੇ ਆਫਰ ਮਿਲ ਰਹੇ ਨੇ ਬੀਜੇਪੀ ਵੱਲੋਂ ਕਿ ਤੁਸੀਂ ਸ਼ਾਮਿਲ ਹੋ ਜਾਓ, ਤੁਹਾਨੂੰ 30 ਕਰੋੜ ਰੁਪਏ ਦੇ ਦਾਂਗੇ, 40 ਕਰੋੜ ਰੁਪਏ ਦੇ ਦਾਂਗੇ, 20 ਕਰੋੜ ਰੁਪਏ ਦੇ ਦਾਂਗੇ। ਤੇ ਮੈਂ ਕਈ ਵਿਧਾਇਕਾਂ ਤੋਂ ਇਹ ਗੱਲ ਕਨਫਰਮ ਕੀਤੀ ਤੇ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਦੇ ਇੱਕ ਕਾਰੋਬਾਰੀ ਦਾ ਨਾਂ ਆ ਰਿਹਾ ਸੀਗਾ, ਉਹਨਾਂ ਦੇ ਕਿਸੇ ਨੇੜਲੇ ਬੰਦੇ ਤੋਂ ਵੀ ਫੋਨ ਲਾ ਕੇ ਪੁੱਛਿਆ ਕਿ ਕੀ ਬੀਜੇਪੀ ਵਾਸਤੇ ਖਰੀਦ ਫਰੋਖ 'ਚ ਉਹ ਕਾਰੋਬਾਰੀ ਸ਼ਾਮਲ ਹੈ ਤੇ ਉਹਨਾਂ ਦਾ ਨਾਂ ਤੇ ਵੀ ਯੈਸ ਆਈ ਕਿ ਹਾਂ ਉਹ ਲਗਾਤਾਰ ਪੰਜਾਬ 'ਚ MLAs ਨੂੰ ਫੋਨ ਕਰ ਰਹੇ ਨੇ। ਤੇ ਇਹ ਪੰਜਾਬ ਦੀ ਜਿਹੜੀ ਪੋਲੀਟੀਕਲ ਡਾਇਨਾਮਿਕਸ ਹੈ ਉਹ ਸ਼ਿਫਟ ਹੋ ਰਹੀਆਂ ਨੇ। ਹਾਲਾਂਕਿ ਅਕਾਲੀ ਦਲ ਬਾਰੇ ਆਪਾਂ ਨੂੰ ਇਹ ਵੀ ਦੇਖਣਾ ਪਊਗਾ ਕਿ ਅਕਾਲੀ ਦਲ ਨੇ ਵਧੀਆ ਸਟੈਂਡ ਲਿਆ ਹੈ। ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਅਲਾਇੰਸ ਨਹੀਂ ਹੋ ਸਕਿਆ, ਉਹ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨ ਅੰਦੋਲਨ, ਇਹ ਦੋ ਇੱਦਾਂ ਦੇ ਪੇਚ ਸੀਗੇ ਜਿਹੜੇ ਕਿ ਇਹ ਦੋ ਪੇਚਾਂ ਕਰਕੇ ਅਲਾਇੰਸ ਸਿਰੇ ਨਹੀਂ ਚੜ੍ਹ ਸਕਿਆ। ਤੇ ਜਿਹੜੇ ਹਾਲਾਂਕਿ ਜਿਹੜਾ ਪੋਲੀਟੀਕਲ ਵੋਕੈਬਲਰੀ ਹੈ ਉਹਦੇ 'ਚ ਆਪਾਂ ਪੇਚ ਸ਼ਬਦ ਵਰਤ ਰਹੇ ਹਾਂ, ਪਰ ਇਹ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਇੱਕ ਹਿਸਾਬ ਨਾਲ ਦਿਲੋਂ ਬਹੁਤ ਜ਼ਿਆਦਾ ਗੰਭੀਰਤਾ ਵਾਲੇ ਵਿਸ਼ਾ ਹੈਗਾ, ਕਿਉਂਕਿ ਇੱਕ ਤਾਂ ਜਿਹੜੇ ਬੰਦੀ ਸਿੰਘ ਹੈਗੇ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਫਿਰ ਵੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ। ਤੇ ਦੂਜੀ ਓਰ ਜਿਹੜੀ ਪੈਜੈਂਟਰੀ ਹੈ, ਕਿਸਾਨੀ ਹੈ, ਉਹ ਵੀ ਲਗਾਤਾਰ ਸਟਰਗਲ ਕਰ ਰਹੀ ਹੈ ਤੇ ਉੱਥੇ ਵੀ ਜਿਹੜਾ ਕ੍ਰਾਈਸਿਸ ਹੈ ਉਹਨਾਂ ਦੇ ਘਰਾਂ ਦੇ ਬਾਹਰ ਖੜਾ ਹੈ ਤੇ ਉਸ ਕ੍ਰਾਈਸਿਸ ਤੋਂ ਬਾਹਰ ਬੀਜੇਪੀ ਕੱਢਣ ਦਾ ਕੋਈ ਵੀ ਰੋਡ ਮੈਪ ਲੋਕਾਂ ਨੂੰ ਨਹੀਂ ਦੱਸ ਰਹੀ, ਨਾ ਹੀ ਉਹ MSP ਤੇ ਕੋਈ ਸੀਰੀਅਸਲੀ ਗੱਲ ਕਰਨ ਨੂੰ ਤਿਆਰ ਹੈ। ਤਾਂ ਕਿਤੇ ਨਾ ਕਿਤੇ ਇਹ ਦੋ ਵੱਡੇ ਮੁੱਦੇ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਤੇ ਇਹਨਾਂ ਨੂੰ ਦੇਖਦਿਆਂ ਹੋਇਆ ਹੀ ਜਿਹੜੀ ਅਕਾਲੀ ਦਲ ਹੈ ਉਹ ਤੇ ਬੀਜੇਪੀ ਹੈ ਉਹਨਾਂ ਦਾ ਅਲਾਇੰਸ ਨਹੀਂ ਹੋ ਸਕਿਆ। ਮੈਂ ਕੱਲ ਬੀਜੇਪੀ ਦੇ ਆਗੂਆਂ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਕੀ ਤੁਹਾਡੇ ਪੇਜ ਸੀਗੇ ਤੇ ਕਿਹਾ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀਗੀ ਉਹ ਬੰਦੀ ਸਿੰਘਾਂ ਵਾਲੇ ਸਵਾਲ ਤੇ ਤਾਂ ਖਾਸੀ ਡਟ ਕੇ ਖੜੀ ਹੋ ਗਈ ਕਿ ਇਹ ਤਾਂ ਤੁਸੀਂ ਸੋਲਵ ਕਰੀ ਦਿਓ, ਅਸੀਂ ਤੁਹਾਡਾ 1996 ਤੋਂ ਤੁਹਾਡੇ ਨਾਲ ਅਲਾਇੰਸ 'ਚ ਹੈਗਾ। NDA ਜਿਹੜਾ ਬਣਿਆ ਸੀਗਾ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਬੀਜੇਪੀ ਵਾਲਿਆਂ ਦਾ, ਉਹਦੇ ਸਭ ਤੋਂ ਪੁਰਾਣੇ ਜਿਹੜੇ ਹਿੱਸੇਦਾਰ ਕਹੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਸੀਗੇ ਤੇ ਅਸੀਂ ਤੁਹਾਡੇ ਸਭ ਤੋਂ ਪੁਰਾਣੇ ਹਿੱਸੇਦਾਰ ਹੈਗੇ। ਤੁਸੀਂ ਸਾਨੂੰ ਜਿਹੜਾ ਮਿਨੀਮਮ ਰਿਲੀਫ ਹੁੰਦਾ ਹੈ, ਸਾਡੀ ਕਮਿਊਨਿਟੀ ਨੂੰ ਮਿਨੀਮਮ ਰਿਲੀਫ ਹੁੰਦਾ ਹੈ, ਉਹ ਵੀ ਨਹੀਂ ਦੇ ਰਹੇ। ਫਿਰ ਸਾਡਾ ਜਿਹੜਾ ਇੰਨਾ ਲੰਬਾ ਸਾਥ ਹੈ ਉਹਦਾ ਕੀ ਮਤਲਬ ਹੈ? ਤਾਂ ਹੁਣ ਜੇ ਸਾਲ ਵੀ ਕਾਊਂਟ ਕਰੀਏ ਤੇ 28 ਸਾਲਾਂ ਦਾ ਸਾਥ ਹੈ ਸਾਡਾ ਤੁਹਾਡੇ ਨਾਲ, ਤੇ ਤੁਸੀਂ 28 ਸਾਲਾਂ 'ਚ ਸਾਨੂੰ ਕੀ ਦੇ ਰਹੇ ਹੋ? ਤੁਸੀਂ ਸਾਡੇ ਜਿਹੜੇ ਬੰਦੇ ਹੈਗੇ ਆ ਜਿਹੜੇ ਕਿ ਇੱਕ ਪੋਲੀਟੀਕਲ ਮੂਵਮੈਂਟ 'ਚ ਸੀਗੇ ਤੇ ਬਾਅਦ 'ਚ ਤੁਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ, ਚਲੋ ਸਜ਼ਾਵਾਂ ਵੀ ਦੇਤੀਆਂ, ਸਜ਼ਾਵਾਂ ਪੂਰੀ ਵੀ ਹੋ ਗਿਆ, ਫਿਰ ਤੁਸੀਂ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੇ ਹੋ। ਤਾਂ ਇਹ ਜਿਹੜਾ ਵਿਵਹਾਰ ਹੈ ਕਿਤੇ ਨਾ ਕਿਤੇ ਠੀਕ ਨਹੀਂ ਹੈ ਤੇ ਸਾਡੀ ਕਮਿਊਨਿਟੀ ਇਸ ਪ੍ਰਤੀ ਅੰਦੋਲਤ ਹੈਗੀ ਆ ਤੇ ਅਸੀਂ ਆਪਣੀ ਕਮਿਊਨਿਟੀ 'ਚ ਜਾ ਕੇ ਵੋਟਾਂ ਵੀ ਮੰਗਣੀਆਂ ਨੇ ਤੇ ਵੋਟਾਂ ਅਸੀਂ ਕਿਸ ਸਿਰ ਤੇ ਮੰਗਾਂਗੇ, ਇਸ ਕਰਕੇ ਸਾਨੂੰ ਮਿਨੀਮਮ ਰਿਲੀਫ ਤਾਂ ਤੁਸੀਂ ਦਿਓਗੇ। ਤਾਂ ਇਸ ਕਿਸਮ ਦੀ ਗੱਲਬਾਤ ਹੈਗੀ ਆ ਉਹ ਅਕਾਲੀ ਦਲ ਦੇ ਆਗੂ ਕਰ ਰਹੇ ਸੀਗੇ, ਜਿਹੜੀ ਕਿ ਮੈਨੂੰ ਸਿਆਣੀ ਗੱਲਬਾਤ ਲੱਗਦੀ ਹੈ। ਹਾਲਾਂਕਿ ਪੰਜਾਬ 'ਚ ਆਪਾਂ ਕਈ ਵਾਰ ਗੱਲ ਕਰਦੇ ਹਾਂ ਕਿ ਜਿਹੜਾ ਇੱਕ ਰੀਜਨਲ ਪਾਰਟੀ ਹੈ ਤੇ ਅਕਾਲੀ ਦਲ ਦਾ ਜਿਹੜਾ ਸਪੇਸ ਹੈ ਉਹ ਖਾਲੀ ਪਿਆ ਗਾ ਤੇ ਉਹ ਜਿਹੜਾ ਸਪੇਸ ਹੈ ਆਪਾਂ ਨੂੰ ਦੇਖਣਾ ਪਊਗਾ। ਇੱਕ ਵਾਰ ਤਾਂ ਆਮ ਆਦਮੀ ਪਾਰਟੀ ਨੇ ਭਰਨ ਦੀ ਕੋਸ਼ਿਸ਼ ਕੀਤੀ ਪਰ ਪੰਥਕ ਮਸਲਿਆਂ ਤੇ ਆ ਕੇ ਆਮ ਆਦਮੀ ਪਾਰਟੀ ਵੀ ਸਲਿੱਪ ਕਰਦੀ ਨਜ਼ਰ ਆਈ ਤੇ ਉਹ ਵੀ ਬੀਜੇਪੀ ਕਾਂਗਰਸ ਵਰਗੇ ਸਟੈਂਡ ਲੈਂਦੀ ਨਜ਼ਰ ਆਈ, ਖਾਸ ਕਰ ਪੋਲੀਟੀਕਲ ਜਿਹੜੇ ਪ੍ਰਿਜ਼ਨਰਸ ਹੈਗੇ ਉਹਨਾਂ ਦੇ ਮਾਮਲੇ ਤੇ ਜਾਂ ਫਿਰ ਅੰਮ੍ਰਿਤਪਾਲ ਵਾਲਾ ਮਸਲਾ ਹੋਇਆ ਔਰ ਦੂਜੇ ਮਸਲੇ ਹੋਣ। ਤੇ ਇਸ ਕਰਕੇ ਜਿਹੜਾ ਪੰਜਾਬ 'ਚ ਸਪੇਸ ਹੈ ਸਿੱਖ ਪੋਲਿਟਿਕਸ ਦਾ, ਖਾਸ ਕਰ ਅਕਾਲੀ ਦਲ ਦਾ, ਉਹ ਕਿਤੇ ਨਾ ਕਿਤੇ ਖਾਲੀ ਪਿਆ। ਇੱਕ ਵਾਰ ਲੋਕਾਂ ਨੂੰ ਲੱਗਿਆ ਸੀਗਾ ਕਿ ਜਿਹੜੇ ਸੰਗਰੂਰ ਤੋਂ MP ਜਿੱਤੇ ਸਿਮਰਨਜੀਤ ਸਿੰਘ ਮਾਨ ਉਹ ਭਰਨਗੇ, ਪਰ ਉਹਨਾਂ ਨੇ ਕੋਈ ਜਥੇਬੰਦਕ ਪੱਧਰ ਤੇ ਕੋਈ ਕੰਮ ਨਹੀਂ ਕੀਤਾ। ਆਪਣਾ ਕਲਟ ਉਹਨਾਂ ਨੇ ਭਾਵੇਂ ਬਣਾਇਆ ਹੋਵੇ, ਉਹ ਲਗਾਤਾਰ ਫਿਰੇ ਵੀ ਹੋਣ, ਪਰ ਉਹਨਾਂ ਨੇ ਆਪਣੀ ਪਾਰਟੀ ਦਾ ਪਸਾਰਾ ਪੂਰੇ ਪੰਜਾਬ 'ਚ ਨਹੀਂ ਕੀਤਾ। ਇਸ ਕਰਕੇ ਉਹ ਸਪੇਸ ਇੱਦਾਂ ਖਾਲੀ ਪਿਆ ਹੈ। ਇਹ ਵੀ ਸਵਾਲ ਆਉਂਦਾ ਕਿ ਜਿਹੜਾ ਅਕਾਲੀ ਦਲ ਦਾ ਸਪੇਸ ਹੈਗਾ ਉਹਨੂੰ ਜਿਹੜਾ ਮੌਜੂਦਾ ਅਕਾਲੀ ਦਲ ਉਹ ਭਰ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਚ ਉਹ ਇੱਕ ਹਿਸਾਬ ਨਾਲ ਕਹੀਏ ਕਿ ਮਜ਼ਬੂਤੀ ਹੈਗੀ ਆ, ਉਹ ਇੰਨੀ ਮਜ਼ਬੂਤ ਲੀਡਰਸ਼ਿਪ ਹੈਗੀ ਆ ਕਿ ਉਹ ਸਪੇਸ ਨੂੰ ਭਰ ਸਕੇ। ਇਹ ਸੀਰੀਅਸ ਸਵਾਲ ਨੇ, ਇਹਦੇ ਤੇ ਕਈ ਵਾਰ ਮੈਂ ਵੀ ਬੋਲਦਾ ਰਿਹਾ ਹਾਂ ਤੇ ਮੈਨੂੰ ਲੱਗਦਾ ਕਿ ਜਿਹੜਾ ਸੁਖਬੀਰ ਬਾਦਲ ਹੋ ਰਹੀ ਹੈਗੇ ਆ
ਉਹਨਾਂ ਨੇ ਗਰਾਊਂਡ ਤੇ ਜਾ ਕੇ ਸੰਘਰਸ਼ ਨਹੀਂ ਕੀਤਾ ਹੋਇਆ। ਉਹਨਾਂ ਦੇ ਫਾਦਰ ਸਾਹਿਬ ਹੋਰਾਂ ਨੇ ਕੀਤਾ ਸੀਗਾ, ਇਹ ਆਪਾਂ ਗੱਲ ਮੰਨਦੇ ਹਾਂ। ਪ੍ਰਕਾਸ਼ ਸਿੰਘ ਬਾਦਲ ਜੇਲ੍ਹਾਂ 'ਚ ਵੀ ਰਹੇ ਸੀਗੇ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਰੂਰਲ ਪੋਲਿਟਿਕਸ ਹੈ ਪੰਜਾਬ ਦੀ ਤੇ ਸਿੱਖ ਪੋਲਿਟਿਕਸ ਹੈ, ਉਹਦਾ ਜਿਹੜਾ ਸੁਮੇਲ ਸੀਗਾ ਉਹ ਕਰਨਾ ਆਉਂਦਾ ਸੀਗਾ। ਇਸ ਕਰਕੇ ਹੀ ਉਹ ਸੱਤਾ 'ਚ ਵੀ ਰਹੇ। ਸੁਖਬੀਰ ਬਾਦਲ ਨੂੰ ਜਿਹੜਾ ਪੰਥਕ ਮਸਲੇ ਹੈਗੇ ਆ ਤੇ ਰੂਰਲ ਪੋਲਿਟਿਕਸ, ਜਿਹੜੇ ਆਪਣੀ ਪਿੰਡੂ ਜਿਹੜੀ ਰਾਜਨੀਤੀ ਹੈ ਉਹਦਾ ਸੁਮੇਲ ਕਰਨਾ ਨਹੀਂ ਆਉਂਦਾ। ਨਾ ਤਾਂ ਉਹ ਕਿਸਾਨੀ ਮਸਲਿਆਂ ਤੇ ਬਹੁਤ ਜ਼ਿਆਦਾ ਐਜੀਟੇਟਿਡ ਹੁੰਦੇ ਨੇ, ਨਾ ਹੀ ਉਹ ਫਿਰ ਜਿਹੜੇ ਪੰਥਕ ਮਸਲੇ ਹੈਗੇ ਨੇ ਉਹਨਾਂ ਵਾਸਤੇ ਵੀ ਕੋਈ ਜ਼ਿਆਦਾ ਅੰਦੋਲਤ ਦਿਖਦੇ ਨੇ। ਇਸ ਕਰਕੇ ਉਹ ਜਿਹੜਾ ਸਪੇਸ ਆ ਉਹਨਾਂ ਦੀ ਲੀਡਰਸ਼ਿਪ ਸ਼ਾਇਦ ਨਹੀਂ ਚੈਲੰਜ ਕਰ ਪਾ ਰਹੀ, ਨਹੀਂ ਉਹਨੂੰ ਗ੍ਰੈਬ ਕਰ ਪਾ ਰਹੀ। ਤੇ ਮਨਪ੍ਰੀਤ ਅਯਾਲੀ ਦਾ ਵੀ ਨਾਂ ਆਉਂਦਾ ਹੈ। ਮਨਪ੍ਰੀਤ ਅਯਾਲੀ ਦੀ ਆਪਣੀ ਕਮਜ਼ੋਰੀਆਂ ਨੇ, ਉਹਨਾਂ ਦੀ ਸੰਗਠਨ ਤੇ ਪਕੜ ਨਹੀਂ ਹੈ, ਜਿਹੜਾ ਜਥੇਬੰਦਕ ਸਟਰਕਚਰ ਹੈ ਉਹਦੇ ਤੇ ਪਕੜ ਨਹੀਂ ਹੈ। ਹਾਲਾਂਕਿ ਲੁਧਿਆਣੇ ਤੋਂ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾ ਸਕਦਾ ਹੈ MP ਦਾ, ਤੇ ਉਹਨਾਂ ਦਾ ਲੜਨਾ ਬਣਦਾ ਵੀ ਹੈ। ਤੇ ਦੇਖਣਾ ਪਊਗਾ ਕਿ ਜਿਹੜਾ ਇਹ ਲੋਕ ਸਭਾ ਇਲੈਕਸ਼ਨ ਹੈਗਾ ਇਹਦੇ 'ਚ ਕਿੰਨਾ ਵੋਟਿੰਗ ਪਰਸੈਂਟ ਅਕਾਲੀ ਦਲ ਦਾ ਰਹੂਗਾ, ਇਹ ਬਹੁਤ ਜ਼ਰੂਰੀ ਹੈ। ਤੇ ਮਤਲਬ ਮੇਰਾ ਪਰਸਨਲੀ ਇਹ ਮੰਨਣਾ ਹੈ ਕਿ ਜਿਹੜੀ ਰੀਜਨਲ ਫੋਰਸਿਸ ਹੈਗੀਆਂ ਤੇ ਖਾਸ ਕਰ ਪੰਜਾਬ 'ਚ ਪੰਥਕ ਪੋਲਿਟਿਕਸ ਹੈਗੀ ਆ, ਉਹਦੀ ਥਾਂ ਤੇ ਉਹ ਹੈਗੀ ਆ, ਤੇ ਉਹ ਸਪੇਸ ਭਰਨਾ ਬਹੁਤ ਜ਼ਰੂਰੀ ਹੈ। ਵਰਨਾ ਜਿਹੜਾ ਕਲਚਰਲ ਖਲਾ ਹੈ, ਜਿਹੜਾ ਕਲਚਰਲ ਤੇ ਸਿਆਸੀ ਖਲਾ ਹੈ, ਉਹ ਲਗਾਤਾਰ ਆਪਾਂ ਨੂੰ ਦੇਖਣ ਨੂੰ ਮਿਲੂਗਾ। ਤੇ ਹਾਲਾਂਕਿ ਜਿਹੜੇ ਉਹ ਬਾਕੀ ਲੜਾਈ ਲੜਨ ਵਾਲੇ ਪੰਥਕ ਪੋਲਿਟਿਕਸ ਵਾਲੇ ਧੜੇ ਹੈਗੇ ਆ, ਉਹਨਾਂ 'ਚੋਂ ਵੀ ਹਜੇ ਕੰਮ ਕਰਨ ਦੀ ਖਾਸੀ ਲੋੜ ਹੈ। ਉਹਦਾ ਰੀਜ਼ਨ ਇਹ ਹੈ ਕਿ ਅੰਮ੍ਰਿਤਪਾਲ ਆਏ ਸੀਗੇ, ਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਨੌਜਵਾਨ ਦੁਬਾਰੇ ਡਾਇਰੈਕਸ਼ਨ ਲੈਸ ਹੈਗਾ। ਹਾਲਾਂਕਿ ਕਈ ਧੜੇ ਹੈਗੇ ਆ ਜੋ ਲਗਾਤਾਰ ਜ਼ੋਰ ਮਾਰ ਰਹੇ ਨੇ, ਤੇ ਜਿਹੜਾ ਹਾਲਾਂਕਿ ਪੰਥਕ ਪੋਲਿਟਿਕਸ ਜਿਹੜੀ ਕਿ ਰੈਜ਼ਿਸਟੈਂਸ ਵਾਲੀ ਅੰਦੋਲਨ ਵਾਲੀ ਜਿਹੜੀ ਪੰਥਕ ਪੋਲਿਟਿਕਸ ਹੈਗੀ ਆ, ਉਹਨੇ ਸਟੈਂਡ ਲਿਆ ਹੋਇਆ ਕਿ ਅਸੀਂ ਪਹਿਲਾਂ ਨੈਰੇਟਿਵ ਤੇ ਕੰਮ ਕਰਾਂਗੇ। ਇਸ ਕਰਕੇ ਉਹ ਪ੍ਰਚਾਰ ਤੇ ਜ਼ਿਆਦਾ ਕੰਮ ਕਰਦੇ ਨੇ। ਜਿਹੜਾ ਜਥੇਬੰਦਕ ਢਾਂਚਾ ਹੈਗਾ ਉਹਨੂੰ ਫਲਾਣ ਤੇ ਅੰਦੋਲਨ ਕਰਨ ਵਾਲੇ ਪਾਸੇ ਉਹ ਹਜੇ ਪਏ ਨਹੀਂ ਹੈ, ਤੇ ਉਹ ਉਹਨਾਂ ਦੀ ਸਟ੍ਰੈਟੇਜੀ ਹੈ ਕਿ ਅਸੀਂ ਪਹਿਲਾਂ ਨੈਰੇਟਿਵ ਇੱਕ ਵਾਰ ਬਿਲਡ ਕਰ ਲਈਏ। ਉਸ 'ਚ ਜਿਹੜੇ ਬਾਹਰ ਤੋਂ ਜਿਹੜੇ ਚੈਨਲ ਚੱਲਦੇ ਨੇ, ਆਪਣੇ ਜਿਹੜੇ NRI ਭਰਾ ਬਾਹਰ ਬੈਠੇ ਨੇ, ਉਹ ਵੀ ਖਾਸਾ ਇਹਦੇ 'ਚ ਯੋਗਦਾਨ ਪਾਉਂਦੇ ਨੇ ਕਿ ਨੈਰੇਟਿਵ ਵਾਲੀ ਲੜਾਈ ਇੱਕ ਵਾਰ ਅਸੀਂ ਜਿੱਤੀ ਹੈ, ਉਸ ਤੋਂ ਬਾਅਦ ਅਸੀਂ ਅੰਦੋਲਨ ਵਾਲੀ ਲੜਾਈ ਵੀ ਦੇਖ ਲਾਂਗੇ। ਤੇ ਇਹ ਕਿਤੇ ਨਾ ਕਿਤੇ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੀ ਇਸ ਟਾਈਮ ਪੰਜਾਬ 'ਚ ਹਾਲਤ ਹੈ। ਤੇ ਮੈਨੂੰ ਲੱਗਦਾ ਕਿ ਇਹ ਕਿਤੇ ਇਹ ਸਪੇਸ ਪੰਥਕ ਪੋਲਿਟਿਕਸ ਦਾ ਹਮੇਸ਼ਾ ਹੀ ਪੰਜਾਬ 'ਚ ਰਹੂਗਾ, ਤੇ ਅਕਾਲੀ ਦਲ ਤੋਂ ਸਾਰਿਆਂ ਨੂੰ ਉਮੀਦ ਵੀ ਹੁੰਦੀ ਹੈ ਕਿ ਉਸ ਸਪੇਸ ਨੂੰ ਉਹ ਭਰੇ। ਉਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈਗੀ ਆ ਉਹ 137 ਕਰੋੜ ਦੇ ਅਮਰੂਦ ਬਾਗ ਘੋਟਾਲੇ ਵਾਲੇ ਮਾਮਲੇ ਦੀ ਹੈ। ਅਮਰੂਦ ਬਾਗ ਘੋਟਾਲਾ ਕੀ ਸੀ ਉਹ ਦੱਸ ਦਿੰਦਾ ਮੈਂ। ਜਿਹੜਾ ਮੋਹਾਲੀ ਦੇ ਆਲੇ ਦੁਆਲੇ ਨਾ ਇੱਕ ਉਹਨਾਂ ਨੇ ਅਥਾਰਟੀ ਬਣਾਈ ਸੀ, ਗਮਾਡਾ, ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ। ਤੇ ਗਮਾਡਾ ਨੇ ਗਮਾਡਾ ਦੀ ਲੈਂਡ ਅਕਵਾਇਰ ਵਾਲਾ ਮਾਮਲਾ ਸੀਗਾ। ਉਹਦੇ 'ਚ ਜਿਹੜਾ ਖੇਤੀਬਾੜੀ ਵਾਲੀ ਜ਼ਮੀਨ ਹੈ ਉਹਦੇ 'ਚ ਉਹਦੇ ਵਾਸਤੇ ਇੱਕ ਜਦੋਂ ਉਹਨਾਂ ਨੂੰ ਅਕਵਾਇਰ ਕਰਦੇ ਆ ਇੱਕ ਸਰਟੇਨ ਅਮਾਊਂਟ ਹੁੰਦਾ ਹੈ। ਇੱਦਾਂ ਹੀ ਜਿਹੜੀ ਬਾਗ ਵਾਲੀ ਜ਼ਮੀਨ ਹੁੰਦੀ ਹੈ ਉਹਦਾ ਉਸ ਤੋਂ ਜ਼ਿਆਦਾ ਅਮਾਊਂਟ ਹੁੰਦਾ ਹੈ। ਤੇ ਇਹ ਇੱਥੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੇ ਉਹ ਫਰਜ਼ੀ ਜਿਹੜੇ ਅਮਰੂਦ ਦੇ ਬਾਗ ਸੀਗੇ ਉਹਨਾਂ ਦੇ ਫੋਟੋ ਦਿਖਾ ਕੇ ਤੇ ਪੈਸੇ ਐਠ ਲਏ ਸੀਗੇ। ਉਸ 'ਚ ਗ੍ਰਿਫਤਾਰੀ ਵੀ ਹੋਈ ਸੀ। ਆਪਾਂ ਨੂੰ ਪਤਾ ਕਿ 30 ਜਨਵਰੀ ਦੇ ਨੇੜੇ ਤੇੜੇ ਉਹ ਗ੍ਰਿਫਤਾਰੀ ਹੋਈ ਸੀ, ਤੇ ਉਹ ਬਾਅਦ 'ਚ ਉਹ ਪਾਰਟੀ ਹਾਈਕੋਰਟ 'ਚ ਚਲੀ ਗਈ ਸੀ। ਹਾਈਕੋਰਟ ਨੇ ਰਿਕਵਰੀ ਪਾਤੀ ਸੀਗੀ, ਤੇ 45 ਕਰੋੜ ਦੇ ਨੇੜੇ ਤੇੜੇ ਦੀ ਰਿਕਵਰੀ ਹੋ ਚੁੱਕੀ ਹੈ। ਹਾਈਕੋਰਟ ਨੇ 72 ਕਰੋੜ ਦੇ ਲਾਗੇ ਤਾਗੇ ਦੀ ਰਿਕਵਰੀ ਦੀ ਗੱਲ ਕਹੀ ਸੀ ਕਿ ਤੁਸੀਂ 72 ਕਰੋੜ ਰੁਪਇਆ ਰਿਕਵਰ ਕਰਾਓ, ਉਸ ਤੋਂ ਬਾਅਦ ਹੀ ਤੁਹਾਨੂੰ ਜ਼ਮਾਨਤ ਦੇਵਾਂਗੇ। ਹਾਲਾਂਕਿ ਕਈ ਜ਼ਮਾਨਤਾਂ ਹੋ ਗਈਆਂ ਸੀ ਉਸ ਮਾਮਲੇ 'ਚ। ਤੇ ਜਿਹੜਾ ED ਵਾਲੇ ਅਫਸਰ ਸੀਗੇ ਤੇ ਹੋਰ ਜਿਹੜੇ ਇਸ 'ਚ ਪਾਰਟੀ ਸੀਗੇ ਉਹ ਸੁਪਰੀਮ ਕੋਰਟ ਚਲੇ ਗਏ ਸੀ ਉਹਨਾਂ ਜ਼ਮਾਨਤਾਂ ਦੇ ਖਿਲਾਫ। ਬਾਕੀ ਹੁਣ ਦੇਖਣਾ ਪਊਗਾ ਕਿ ਇਹਦੇ 'ਚ ਕੀ ਹੋਊਗਾ। 2 ਜਿਹੜੇ ਵੱਡੇ ਅਫਸਰ ਹੈਗੇ ਉਹਨਾਂ ਦਾ ਨਾਂ ਆ ਰਿਹਾ ਇਹਦੇ 'ਚ ਕਿ ਉਹਨਾਂ ਦੇ ਘਰਾਂ 'ਚ ਅੱਜ ਜਿਹੜੀ ਰੇਡ ਹੋਈ ਹੈ। ਉੱਦਾਂ ਤਾਂ 22 ਥਾਵਾਂ ਤੇ ਹੋਈ ਹੈ। ਇੱਕ ਤਾਂ ਜਿਹੜਾ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਸੀਗੇ ਵਰੁਣ, ਉਹਨਾਂ ਦੇ ਘਰੇ ਰੇਡ ਹੋਈ ਹੈ। ਤੇ ਇੱਕ ED ਨੇ ਫਿਰੋਜ਼ਪੁਰ ਦੇ ਜਿਹੜੇ ਡਿਪਟੀ ਕਮਿਸ਼ਨਰ ਸੀਗੇ ਰਾਜੇਸ਼ ਦੀਮਨ, ਉਹਨਾਂ ਦੇ ਘਰੇ ਵੀ ਇਹ ਜਿਹੜੀ ਰੇਡ ਹੈ ਉਹ ਕੀਤੀ ਹੈ। ਤੇ ਕੁੱਲ 106 ਲੋਕ ਹੈਗੇ, ਟੋਟਲ 106 ਲੋਕ ਹੈਗੇ ਜਿਨ੍ਹਾਂ ਦੇ ਖਿਲਾਫ ED ਨੇ ਇਹ ਮਾਮਲਾ ਦਰਜ ਕੀਤਾ ਹੋਇਆ। ਹੁਣ ਆਪਾਂ ਜਿਹੜੀ ਉਸ ਤੋਂ ਅਗਲੀ ਖਬਰ ਹੈ, ਜਿਹੜੇ ਇਕਨੋਮਿਕ ਐਡਵਾਈਜ਼ਰ ਹੈ ਇੰਡੀਆ ਦੇ ਅਨੰਤ ਨਾਗੇਸ਼ਵਰਨ, ਉਹਨਾਂ ਬਾਰੇ ਗੱਲ ਕਰ ਲੈਂਦੇ ਆ। ਉਹਨਾਂ ਦਾ ਇੱਕ ਜਿਹੜਾ ਬਿਆਨ ਹੈ ਉਹ ਖਾਸਾ ਵਾਇਰਲ ਹੋ ਰਿਹਾ ਹੈ। ਜਿਹੜਾ ਭਾਰਤ ਦਾ ਚੀਫ ਇਕਨੋਮਿਕ ਐਡਵਾਈਜ਼ਰ ਹੈ ਉਹਦੇ ਸਿਰ ਤੇ ਹੀ ਹੁੰਦਾ ਹੈ ਕਿ ਉਹ ਜਿਹੜੀ ਇਕਨੋਮਿਕ ਪਾਲਿਸੀ ਹੈ ਕਿ ਦੇਸ਼ ਕਿਵੇਂ ਚੱਲੂਗਾ ਤੇ ਕਿਵੇਂ ਦੇਸ਼ ਦੀ ਡਿਵੈਲਪਮੈਂਟ ਰਹੂਗੀ, ਉਹਦੇ ਸਿਰ ਤੇ ਹੀ ਹੁੰਦਾ। ਤੇ ਉਹਨਾਂ ਦਾ ਇਹ ਬਿਆਨ ਆਇਆ ਕਿ ਜਿਹੜਾ ਸਰਕਾਰ ਹੈ ਨਾ ਉਹ ਬੇਰੁਜ਼ਗਾਰੀ ਦਾ ਸਮਾਧਾਨ ਨਹੀਂ ਕਰ ਸਕਦੀ। ਤੇ ਇਸ ਤੇ ਜਿਹੜੇ ਵਿਪਕਸ਼ੀ ਪਾਰਟੀ ਹੈਗੀਆਂ
ਉਹਨਾਂ ਨੇ ਇਸ ਦਾ ਜਵਾਬ ਦੇਣਾ ਸ਼ੁਰੂ ਕਰਤਾ ਹੈ। ਪੀ ਚਿਦੰਬਰਮ ਜਿਹੜੇ ਕਿ ਸਾਬਕਾ ਫਾਈਨੈਂਸ ਮਿਨਿਸਟਰ ਰਹੇ ਨੇ ਇੰਡੀਆ ਦੇ, ਕਾਂਗਰਸ ਦੇ ਵੱਡੇ ਆਗੂ ਨੇ, ਤੇ ਉਹਨਾਂ ਨੇ ਕਿਹਾ ਕਿ ਜੇ ਬੀਜੇਪੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀ, ਇਹਦਾ ਹੱਲ ਨਹੀਂ ਕਰ ਸਕਦੀ, ਤੇ ਇਹ ਜਿਹੜੀ ਸਰਕਾਰ ਹੈ ਸਾਨੂੰ ਦੇ ਦਿਓ, ਅਸੀਂ ਆਪ ਹੀ ਕਾਂਗਰਸ ਕੋਲ ਪੂਰਾ ਇੱਕ ਰੋਡ ਮੈਪ ਹੈਗਾ, ਅਸੀਂ ਕਰ ਲਾਂਗੇ। ਤ੍ਰਿਣਮੂਲ ਕਾਂਗਰਸ ਦੇ ਜਿਹੜੇ ਆਗੂ ਹੈਗੇ ਸਾਕੇਤ ਗੋਖਲੇ, ਉਹਨਾਂ ਨੇ ਵੀ ਇਹਦੇ ਤੇ ਕਮੈਂਟ ਕੀਤਾ ਹੈ। ਤੇ ਇਹਦੇ ਨਾਲ ਨਾਲ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹ ਇਸੇ ਕਿਸਮ ਇਕਨੋਮਿਕ ਮਸਲਿਆਂ ਤੇ ਜਿਹੜੇ ਨਿਰਮਲਾ ਸੀਤਾਰਮਣ ਦੇ ਪਤੀ ਹੈਗੇ, ਹਸਬੈਂਡ ਹੈਗੇ, ਉਹਨਾਂ ਦੀ ਵੀ ਇੱਕ ਪੁਰਾਣੀ ਵੀਡੀਓ ਨੂੰ ਵਾਇਰਲ ਲਗਾਤਾਰ ਕਰ ਰਹੀ ਹੈ, ਜਿਹਦੇ 'ਚ ਉਹਨਾਂ ਨੇ ਵੀ ਇਕਨੋਮਿਕ ਮਸਲਿਆਂ ਤੇ ਕਮੈਂਟਬਾਜ਼ੀ ਕੀਤੀ ਹੈ। ਤੇ ਇਸ ਤੋਂ ਬਾਅਦ ਟਾਈਮਸ ਨਾਓ ਦੀ ਸਮਿਟ ਚੱਲ ਰਹੀ ਸੀ। ਦਿੱਲੀ ਦੇ ਜਿਹੜੇ ਉਪ ਰਾਜਪਾਲ ਸੀਗੇ ਵਿਨੈ ਕੁਮਾਰ ਸਚਦੇਵਾ, ਉਹ ਗਏ ਹੋਏ ਸੀ ਉੱਥੇ। ਜਿਹੜੀ ਇੱਕ ਗੋਦੀ ਮੀਡੀਆ ਦੀ ਵੱਡੀ ਐਂਕਰਾ ਹੈਗੀ ਆ, ਉਹਨੇ ਵੱਡੀ ਪੱਤਰਕਾਰ ਹੈਗੀ ਆ ਗੋਦੀ ਮੀਡੀਆ ਦੀ, ਉਹਨੇ ਖੜੇ ਹੋ ਕੇ ਕਿਹਾ ਕਿ ਦਿੱਲੀ ਦੀ ਸਰਕਾਰ ਜੇਲ੍ਹ ਤੋਂ ਚੱਲੂਗੀ। ਤੇ ਉਹਨੇ ਕਿਹਾ ਕਿ ਮੈਂ ਲੋਕਾਂ ਨੂੰ, ਦਿੱਲੀ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦਿੱਲੀ ਦੀ ਸਰਕਾਰ ਜੇਲ੍ਹ ਤੋਂ ਨਹੀਂ ਚੱਲੂਗੀ। ਇਹਦਾ ਮਤਲਬ ਕੀ ਹੈ? ਜਦੋਂ ਗਵਰਨਰ ਇਹ ਕਹਿੰਦਾ ਹੈ ਕਿ ਮੈਂ ਸਰਕਾਰ ਚੱਲਣ ਨਹੀਂ ਦੇਣੀ, ਚਾਹੇ ਉਹ ਜੇਲ੍ਹ ਤੋਂ ਹੋਵੇ ਚਾਹੇ ਬਾਹਰ ਤੋਂ ਹੋਵੇ, ਤਾਂ ਇਹਦਾ ਬਹੁਤ ਵੱਡੇ ਮਾਇਨੇ ਨੇ। ਆਪਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਹੋਰੀ ਪਿਛਲੇ 1 ਸਾਲ ਤੋਂ ਕਹਿ ਰਹੇ ਨੇ ਕਿ ਸਾਡੀ ਤਾਂ ਅੱਧੀ ਤੋਂ ਜ਼ਿਆਦਾ ਕੈਬਨਿਟ ਜੇਲ੍ਹ 'ਚ ਬੈਠੀ ਹੈ, ਹੁਣ ਕੀ ਪਤਾ ਸਾਨੂੰ ਵੀ ਗੱਲ ਦੇਣਗੇ ਤੇ ਸਾਡੀ ਜਿਹੜੀ ਸਰਕਾਰ ਆ ਉਹ ਜੇਲ੍ਹ ਤੋਂ ਹੀ ਚੱਲੂਗੀ। ਤੇ ਉਸੇ ਤੇ ਵਿਨੈ ਕੁਮਾਰ ਸਚਦੇਵਾ ਜਿਹੜੇ ਕਿ ਬੀਜੇਪੀ ਦੇ, ਆਪਾਂ ਨੂੰ ਪਤਾ ਕਿ ਬੀਜੇਪੀ ਦੇ ਪਹਿਲਾਂ ਉਹ ਖਾਸਰੇ ਨੇ, ਇਸੇ ਕਰਕੇ ਉਹਨਾਂ ਨੂੰ ਗਵਰਨਰ ਲਾਇਆ ਗਿਆ ਸੀਗਾ। ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਲਗਾਤਾਰ ਤੰਗ ਵੀ ਕਰਦੇ ਰਹੇ ਨੇ। ਪਿਛੋਕੜ ਉਹਨਾਂ ਦਾ ਇਸੇ ਕਿਸਮ ਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਤੰਗ ਕਰਦੇ ਸੀਗੇ। ਤੇ ਇਹ ਇਸੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਬਿਆਨ ਹੈ ਕਿ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਕਿ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਤੇ ਕੋਈ ਗਾਜ ਗੇਰਨਗੇ, ਸ਼ਾਇਦ ਉਹ ਉੱਥੇ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਇਸ ਕਿਸਮ ਦੀ ਹਰਕਤ ਕਰਨਗੇ। ਪਰ ਇਹ ਕਿਤੇ ਨਾ ਕਿਤੇ ਡੈਮੋਕ੍ਰੇਸੀ 'ਚ ਠੀਕ ਨਹੀਂ ਹੈ। ਇਸੇ ਚੀਜ਼ ਨੂੰ ਦੇਖਦੇ ਹੋਇਆ ਜਿਹੜੀ ਅਮਰੀਕਾ ਦੀ ਫੋਰਨ ਮਿਨਿਸਟਰੀ ਸੀਗੀ, ਉਹਦੇ ਪ੍ਰਵਕਤਾ ਦਾ ਇੱਕ ਬਿਆਨ ਆਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਨੂੰ ਫਿਰ ਟਰਾਇਲ ਦਾ ਮੌਕਾ ਮਿਲਣਾ ਚਾਹੀਦਾ ਤੇ ਨਿਰਪੱਖਤਾ ਤੋਂ ਉਹਦੇ ਕੇਸ ਦੀ ਜਾਂਚ ਹੋਣੀ ਚਾਹੀਦੀ। ਪਰ ਇਹਦੇ ਤੇ ਜਿਹੜੇ ਆਪਣੇ ਇੱਧਰ ਜਾਇਸਵਾਲ ਸਾਹਿਬ ਹੈਗੇ ਆ, ਜਿਹੜੇ ਕਿ ਇੰਡੀਅਨ ਫੋਰਨ ਮਿਨਿਸਟਰੀ ਦੇ ਪ੍ਰਵਕਤਾ ਹੈਗੇ ਆ, ਉਹਨਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਨੂੰ ਸਾਡੇ ਇੰਟਰਨਲ ਮਾਮਲਿਆਂ 'ਚ ਦਖਲ ਦੇਣ ਦੀ ਲੋੜ ਨਹੀਂ, ਅਸੀਂ ਡੈਮੋਕ੍ਰੇਸੀ ਹੈਗੇ ਤੇ ਅਸੀਂ, ਸਾਡੇ ਕੋਲ ਇੰਡੀਪੈਂਡੈਂਟ ਜੁਡੀਸ਼ਰੀ ਹੈਗੀ, ਅਸੀਂ ਆਪ ਦੇਖ ਲਾਂਗੇ ਆਪਣੇ ਮਾਮਲਿਆਂ ਨੂੰ। ਤੇ ਇਹ ਜਿਹੜੀ ਖਿਝ ਵੀ ਦਿਖਾਉਂਦਾ, ਕਿਉਂਕਿ ਇਸ ਤੋਂ ਪਹਿਲਾਂ ਜਰਮਨੀ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਇੱਕ ਅਫਸਰ ਦਾ ਵੱਡਾ ਬਿਆਨ ਆਇਆ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ ਸੱਦਿਆ ਵੀ ਗਿਆ ਸੀਗਾ ਉਸ 'ਤੇ ਸਫਾਈ ਦੇਣ ਵਾਸਤੇ। ਤੇ ਅੱਡ ਜਿਹੜੇ ਇੰਡੀਆ 'ਚ ਡਿਪਲੋਮੈਟਸ ਹੈਗੇ ਅੱਡ ਮੁਲਕਾਂ ਦੇ, ਉਹ ਲਗਾਤਾਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬਿਆਨ ਦੇ ਰਹੇ ਨੇ। ਉਹਨਾਂ ਦੀ ਪਤਨੀ ਦਾ ਵੀ ਬਿਆਨ ਆਇਆ ਸੀ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੋਰਟ ਅੱਗੇ ਜਿਹੜਾ ਅਰਵਿੰਦ ਕੇਜਰੀਵਾਲ ਹੈਗਾ ਉਹ ਸਾਰੇ ਘੁਟਾਲੇ ਦੀ ਸੱਚਾਈ ਦੱਸਣਗੇ ਤੇ ਦੇਖਣਾ ਹੋਊਗਾ ਕਿ ਅੱਗੇ ਕੀ ਹੁੰਦਾ ਹੈ। ਹਾਲਾਂਕਿ ਅੱਜ ਉਹਨਾਂ ਦੀ ਤਾਰੀਖ ਲੱਗੀ ਸੀ ਦਿੱਲੀ ਹਾਈ ਕੋਰਟ 'ਚ, ਤੇ ਉੱਥੇ ਉਹਨਾਂ ਦੇ ਜਿਹੜੇ ਵਕੀਲ ਹੈਗੇ ਅਭਿਸ਼ੇਕ ਮਨੂ ਸਿੰਘ ਵੀ ਉਹ ਸੀਗੇ, ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਗ੍ਰਿਫਤਾਰੀ ਹੈਗੀ ਆ ਇਹ ਠੀਕ ਨਹੀਂ ਹੈ। ਉਹਦਾ ਰੀਜ਼ਨ ਇਹ ਹੈ ਕਿ ਚੋਣ ਜ਼ਾਬਤਾ ਲੱਗ ਚੁੱਕਿਆ ਸੀਗਾ, ਯਾਨੀ ਕਿ ਤੁਸੀਂ ਇੱਕ ਮੁੱਖ ਮੰਤਰੀ ਨੂੰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਗ੍ਰਿਫਤਾਰ ਕਰ ਰਹੇ ਹੋ, ਇਹ ਅਨਐਥੀਕਲ ਹੈ, ਠੀਕ ਨਹੀਂ ਹੈ। ਤੇ ਉਸ ਤੋਂ ਪਹਿਲਾਂ ਈਡੀ ਨੇ ਕਿਉਂ ਨਹੀਂ ਗ੍ਰਿਫਤਾਰ ਕੀਤਾ? ਹੁਣ ਤੁਸੀਂ ਫੇਅਰ ਗਰਾਊਂਡ ਦਾ ਦਓਗੇ ਨਾ ਖੇਡਣ ਵਾਸਤੇ। ਜੇ ਦੋ ਪਾਰਟੀਆਂ ਹੈਗੀਆਂ ਉਹ ਆਪਸ 'ਚ ਚੋਣਾਂ ਲੜ ਰਹੀਆਂ ਨੇ, ਤੁਸੀਂ ਇੱਕ ਦੇ ਆਗੂਆਂ ਨੂੰ ਗ੍ਰਿਫਤਾਰ ਕਰੀ ਜਾ ਰਹੇ ਹੋ, ਤਾਂ ਜਿਹੜਾ ਫੇਅਰ ਪਲੇ ਗਰਾਊਂਡ ਉਹ ਕਿੱਥੇ ਹੈ? ਤੁਸੀਂ ਮਤਲਬ ਖੇਡ ਦਾ ਜਿਹੜਾ ਮੈਦਾਨ ਹੈ ਉਹ ਇੱਕ ਸਾਰਿਆਂ ਵਾਸਤੇ ਇਕਸਾਰ ਕਿਵੇਂ ਹੈ? ਤੁਸੀਂ ਇੱਕ ਦੇ ਪਲੇਅਰਾਂ ਨੂੰ ਤੁਸੀਂ ਗ੍ਰਿਫਤਾਰ ਕਰ ਰਹੇ ਹੋ ਤੇ ਦੂਜੇ ਪਲੇਅਰਾਂ ਨੂੰ ਖੁੱਲਾ ਮੌਕਾ ਦੇ ਰਹੇ ਹੋ। ਇਹ ਦਲੀਲ ਸੀਗੀ। ਉਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਸੀਗੀਆਂ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਰਾਹਤ ਦਿਓ। ਕੋਰਟ ਨੇ ਕਿਹਾ ਕਿ ਇੱਕ ਵਾਰ ਅਸੀਂ ਈਡੀ ਤੋਂ ਜਵਾਬ ਮੰਗ ਲੈਂਦੇ ਹਾਂ। ਈਡੀ ਤੋਂ ਜਦੋਂ ਕੋਰਟ ਨੇ ਪੁੱਛਿਆ ਕਿ ਦੱਸੋ ਜੀ ਤੁਸੀਂ ਜਵਾਬ ਦਿਓ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਟਾਈਮ ਚਾਹੀਦਾ, ਸਾਨੂੰ ਮਹੀਨਾ ਚਾਹੀਦਾ ਇਹਦੇ ਵਾਸਤੇ। ਤੇ ਕੋਰਟ ਨੇ ਕਿਹਾ ਕਿ ਮਹੀਨਾ ਨਹੀਂ ਮਿਲਦਾ, ਤੁਸੀਂ ਥੋੜ੍ਹੀ ਬਹੁਤ ਸ਼ਰਮ ਕਰੋ, ਤੁਸੀਂ ਇਹ ਕਰੋ 2 ਅਪ੍ਰੈਲ ਤੱਕ ਇਸ ਜਿਹੜਾ ਨੋਟਿਸ ਹੈ ਇਹਦਾ ਜਵਾਬ ਦੇ ਦਿਓ। ਤੇ 2 ਅਪ੍ਰੈਲ ਨੂੰ ਤੱਕ ਈਡੀ ਨੂੰ ਜਿਹੜਾ ਜਵਾਬ ਹੈ ਉਹ ਦਾਖਲ ਕਰਨ ਲਈ ਹਾਈ ਕੋਰਟ ਨੇ ਕਿਹਾ ਹੈ। ਤੇ ਅਰਵਿੰਦ ਕੇਜਰੀਵਾਲ ਹੁਣ ਜਿਹੜਾ ਈਡੀ ਦੀ ਹਿਰਾਸਤ ਹੈ ਉਹਦੇ 'ਚ ਹੀ ਰਹਿਣਗੇ। ਜਿਹੜੇ ਉਹਨਾਂ ਉਸੇ ਮਾਮਲੇ 'ਚ ਕੇ ਕਵਿਤਾ ਸੀਗੇ, ਉਹਨਾਂ ਨੂੰ ਕੱਲ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਸੀਗਾ, ਤਿਹਾੜ ਜੇਲ੍ਹ 'ਚ ਭੇਜ ਦਿੱਤਾ ਗਿਆ ਸੀਗਾ। ਤੇ ਇਹ ਮੋਟਾ ਅਰਵਿੰਦ ਕੇਜਰੀਵਾਲ ਦੇ ਕੇਸ ਬਾਰੇ ਹੈਗਾ। ਉਸ ਤੋਂ ਇਲਾਵਾ ਜੇ ਆਪਾਂ ਅਰਵਿੰਦ ਕੇਜਰੀਵਾਲ ਵਾਲੇ ਮਾਮਲੇ 'ਚ ਗੱਲ ਕਰੀਏ ਤਾਂ ਅੱਜ ਵਕੀਲਾਂ ਨੇ ਕਾਲ ਦਿੱਤੀ ਸੀ ਕਿ ਅਸੀਂ ਸਾਰੇ ਕਿਤੇ ਪ੍ਰਦਰਸ਼ਨ ਕਰਾਂਗੇ, ਪਰ ਹਾਈ ਕੋਰਟ ਦੇ ਜਿਹੜੇ ਜੱਜ ਉਹਨਾਂ ਦੇ ਮਾਮਲੇ 'ਚ ਸੁਣਵਾਈ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਜੇ ਵਕੀਲ ਪ੍ਰੋਟੈਸਟ ਕਰਨਗੇ ਕੋਰਟਾਂ ਦੇ ਅੰਦਰ,
ਤੇ ਫਿਰ ਤੁਸੀਂ ਦੇਖ ਲਓ ਜਿਹੜਾ ਇਹਦਾ ਇੱਕ ਹਿਸਾਬ ਨਾਲ ਇਹਦੇ ਰਿਜ਼ਲਟ ਹੋਣਗੇ, परिणाम ਹੋਣਗੇ, ਉਹ ਚੰਗੇ ਨਹੀਂ ਹੋਣਗੇ। ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਵਕੀਲ ਸੀਗੇ ਉਹਨਾਂ ਨੇ ਕੋਰਟਾਂ 'ਚ ਕੋਈ ਪ੍ਰੋਟੈਸਟ ਨਹੀਂ ਕੀਤਾ। ਉਹ ਕੇਜਰੀਵਾਲ ਦੇ ਸਮਰਥਨ 'ਚ ਜਿਹੜੀ ਲੀਗਲ ਸੈੱਲ ਹੈਗੀ ਆਮ ਆਦਮੀ ਪਾਰਟੀ ਦੀ, ਉਹ ਕੇਜਰੀਵਾਲ ਦੇ ਸਮਰਥਨ 'ਚ ਪ੍ਰੋਟੈਸਟ ਕਰਨਾ ਚਾਹ ਰਹੀ ਸੀ। ਹੁਣ ਆਪਾਂ ਜਿਹੜੀ ਅਗਲੀ ਗੱਲ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਹ ਹੈਗੀ ਆ ਸੁਪ੍ਰਿਆ ਸ਼੍ਰੀਨੇਤ, ਜਿਹੜੇ ਕਿ ਕਾਂਗਰਸ ਦੀ ਵੱਡੀ ਆਗੂ ਹੈਗੀ ਆ ਤੇ ਪ੍ਰਵਕਤਾ ਵੀ ਹੈ ਉਹ ਕਾਂਗਰਸ ਦੀ। ਤੇ ਉਹਦੇ ਇੰਸਟਾਗ੍ਰਾਮ ਤੋਂ ਕੰਗਨਾ ਰਣੌਤ ਬਾਰੇ ਇੱਕ ਪੋਸਟ ਪਈ ਸੀ ਜਿਹਦੇ 'ਚ ਉਹਨਾਂ ਨੇ ਕੰਗਨਾ ਰਣੌਤ ਦਾ ਇੱਕ ਪੋਸਟਰ ਪਾਇਆ ਸੀਗਾ, ਫੋਟੋ ਪਾਇਆ ਸੀ। ਉੱਤੇ ਥੱਲੇ ਉਹਨੇ ਲਿਖਿਆ ਸੀਗਾ ਕਿ ਮੰਡੀ 'ਚ ਕੀ ਬਾਤ ਚੱਲ ਰਿਹਾ ਹੈ, ਕਿਉਂਕਿ ਹਿਮਾਚਲ ਦੀ ਮੰਡੀ ਸੀਟ ਤੋਂ ਕੰਗਨਾ ਰਣੌਤ ਨੂੰ ਟਿਕਟ ਮਿਲੀ ਸੀ। ਜੇ ਆਪਾਂ ਦੇਖੀਏ ਤੇ ਮਹਿਲਾਵਾਂ ਦੇ ਐਂਗਲ ਤੋਂ ਦੇਖੀਏ ਤਾਂ ਇਹ ਬਹੁਤ ਮਾੜੀ ਪੋਸਟ ਸੀਗੀ। ਉਸ ਤੋਂ ਬਾਅਦ ਇਸ ਪੋਸਟ ਨੂੰ ਡਿਲੀਟ ਕਰ ਲਿਆ ਗਿਆ ਤੇ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਇਹ ਪੋਸਟ ਮੇਰੀ ਸੋਸ਼ਲ ਮੀਡੀਆ ਦੇ ਟੀਮ ਦੇ ਕਿਸੇ ਬੰਦੇ ਨੇ ਪਾਤੀ ਸੀਗੀ, ਅਸੀਂ ਇਸ ਪੋਸਟ ਨੂੰ ਡਿਲੀਟ ਕਰ ਲਿਆ। ਮੈਂ ਕਦੇ ਵੀ ਮਹਿਲਾਵਾਂ ਦੇ ਉਲਟ ਇਸ ਕਿਸਮ ਦੀ ਟਿੱਪਣੀ ਨਹੀਂ ਕਰ ਸਕਦੀ। ਉਸ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਇਹਨੂੰ ਇਸ਼ੂ ਬਣਾ ਲਿਆ ਸੀ। ਹਾਲਾਂਕਿ ਖੁਦ ਕੰਗਨਾ ਰਣੌਤ ਉਰਮਿਲਾ ਮਾਤੋਂਡਕਰ ਬਾਰੇ, ਜਿਹੜੇ ਕਿ ਉਰਮਿਲਾ ਮਾਤੋਂਡਕਰ ਜਿਹੜੇ ਬਾਲੀਵੁੱਡ ਦੀ ਐਕਟਰੈਸ ਹੈਗੇ ਆ, ਉਹਨਾਂ ਬਾਰੇ ਸੇਮੀ ਪੋਰਨ ਵਾਲਾ ਕਮੈਂਟ ਕਰ ਚੁੱਕੇ ਨੇ ਤੇ ਉਹਨਾਂ ਦਾ ਤਾਂ ਕਮੈਂਟ ਚੱਲਣ ਦਿੱਤਾ ਗਿਆ। ਪਰ ਇਹਨਾਂ ਦੇ ਖਿਲਾਫ ਹੁਣ ਕਿਤੇ ਨਾ ਕਿਤੇ ਜਿਹੜੇ ਚੋਣ ਆਯੋਗ ਦੇ ਕਮਿਸ਼ਨਰ ਹੈਗੇ ਆ, ਉਹਨਾਂ ਨੇ ਨੋਟਿਸ ਜਾਰੀ ਇਹਨਾਂ ਨੋਟਿਸ ਭੇਜਿਆ ਤੇ ਕਿਹਾ ਕਿ ਤੁਸੀਂ ਜਵਾਬ ਦਿਓ ਕਿ ਤੁਹਾਡੇ ਤੇ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ। ਤੇ ਇੱਕ ਜਿਹੜਾ ਚੋਣ ਆਯੋਗ ਨੇ ਇੱਕ ਨੋਟਿਸ ਦਿਲੀਪ ਘੋਸ਼ ਨੂੰ ਵੀ ਭੇਜਿਆ ਸੀਗਾ। ਦਿਲੀਪ ਘੋਸ਼ ਪੱਛਮੀ ਬੰਗਾਲ ਦੇ ਸਾਬਕਾ ਚੀਫ ਹੈਗੇ ਬੀਜੇਪੀ ਦੇ। ਉਹਨਾਂ ਨੇ ਮਮਤਾ ਬੈਨਰਜੀ ਦੇ ਬਾਰੇ ਇੱਕ ਘਟੀਆ ਟਿੱਪਣੀ ਕੀਤੀ ਸੀ। ਉਹਨਾਂ ਨੇ ਕਿਹਾ ਸੀਗਾ ਕਦੇ ਆਪਣੇ ਆਪ ਨੂੰ ਗੋਆ ਦੀ ਬੇਟੀ ਦੱਸ ਦਿੰਦੇ ਨੇ, ਕਦੇ ਆਪਣੇ ਆਪ ਨੂੰ ਤ੍ਰਿਪੁਰਾ ਦੀ ਬੇਟੀ ਦੱਸ ਦਿੰਦੇ ਨੇ। ਇਹਨਾਂ ਦੇ ਤਾਂ ਪਿਤਾ ਜੀ ਬਾਰੇ ਕੋਈ ਕਲੈਰਿਟੀ ਨਹੀਂ ਹੈ। ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਪਿਤਾ 'ਤੇ ਹਮਲਾ ਕੀਤਾ ਗਿਆ ਸੀਗਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਬਾਪ ਕੌਣ ਹੈ। ਤੇ ਉਹ ਹਮਲਾ ਕਰਨ ਤੋਂ ਬਾਅਦ ਹੀ ਚੋਣ ਆਯੋਗ ਨੇ ਕਿਹਾ ਸੀਗਾ ਕਿ ਇਹ ਭੱਦੀ ਟਿੱਪਣੀ ਹੈ। ਤੇ ਉੱਥੋਂ ਦੇ ਜਿਹੜੇ ਡਿਸਟ੍ਰਿਕਟ ਕਲੈਕਟਰ ਸੀਗੇ ਉਹਨਾਂ ਤੋਂ ਰਿਪੋਰਟ ਵੀ ਮੰਗੀ ਸੀ। ਤੇ ਅੱਜ ਜੇਪੀ ਨੱਡਾ ਨੇ, ਜਿਹੜੇ ਕਿ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਹੈਗੇ, ਉਹਨਾਂ ਨੇ ਵੀ ਨੋਟਿਸ ਜਾਰੀ ਕਰਕੇ ਦਿਲੀਪ ਘੋਸ਼ ਤੋਂ ਜਵਾਬ ਮੰਗਿਆ ਕਿ ਉਹਨਾਂ ਨੇ ਇਸ ਕਿਸਮ ਦੀ ਟਿੱਪਣੀ ਕਿਉਂ ਕੀਤੀ ਹੈ। ਬਾਕੀ ਜਿਹੜੀ ਸ਼ਿਵ ਸੈਨਾ ਹੈਗੀ ਆ ਬੰਬੇ 'ਚ, ਮਹਾਰਾਸ਼ਟਰ 'ਚ, ਉੱਥੇ ਉਹਨਾਂ ਨੇ ਆਪਣੇ ਉद्धਵ ਠਾਕਰੇ ਵਾਲੀ, ਅਸਲ 'ਚ ਸ਼ਿਵ ਸੈਨਾ ਦੇ ਦੋ ਫਾੜ ਮੋਦੀ ਹੋਰਾਂ ਨੇ ਕਰਤੇ ਹੈਗੇ ਆ। ਇੱਕ ਤਾਂ ਉद्धਵ ਠਾਕਰੇ ਹੋਰੀ ਜਿਹੜੇ ਕਿ ਹੁਣ ਇੰਡੀਆ ਅਲਾਇੰਸ 'ਚ ਹੈਗੇ ਆ, ਕਾਂਗਰਸ ਨਾਲ ਚਲੇ ਗਏ ਸੀਗੇ। ਤੇ ਇੱਕ ਏਕਨਾਥ ਸ਼ਿੰਦੇ ਵਾਲੇ ਜਿਹੜੇ ਹੁਣ ਮਹਾਰਾਸ਼ਟਰ ਤੋਂ ਮੁੱਖ ਮੰਤਰੀ ਵੀ ਹੈਗੇ ਆ ਸ਼ਿਵ ਸੈਨਾ ਤੋਂ। ਤੇ ਉਹ ਇੱਕ ਸ਼ਿਵ ਸੈਨਾ ਹੋ ਗਈ ਏਕਨਾਥ ਸ਼ਿੰਦੇ ਵਾਲੀ ਜਿਹੜੇ ਕਿ ਬੀਜੇਪੀ ਨਾਲ ਲੜ ਕੇ ਇਸ ਚੋਣਾਂ 'ਚ ਉਤਰ ਰਹੀ ਹੈ। ਤੇ ਦੂਜੀ ਹੈਗੀ ਉद्धਵ ਠਾਕਰੇ ਵਾਲੀ ਜਿਹੜੀ ਕਿ ਕਾਂਗਰਸ ਨਾਲ ਮਿਲ ਕੇ ਉੱਥੇ ਚੋਣਾਂ ਲੜ ਰਹੀ ਹੈ। ਤੇ ਅੱਜ ਕਾਂਗਰਸ ਨੇ ਆਪਣੇ 17 ਸੀਟਾਂ ਤੇ ਕਾਂਗਰਸ ਕਹਿ ਰਿਹਾ, ਸ਼ਿਵ ਸੈਨਾ ਨੇ ਆਪਣੇ 17 ਸੀਟਾਂ ਤੇ ਜਿਹੜੇ ਕੈਂਡੀਡੇਟ ਹੈਗੇ ਉਹ ਅਨਾਉਂਸ ਕਰ ਦਿੱਤੇ ਹੈ। ਤੇ ਉਹਨਾਂ ਦੇ ਜਿਹੜੇ ਵੱਡੇ ਆਗੂ ਹੈ ਸੰਜੇ ਰਾਉਤ, ਉਹਨਾਂ ਨੇ ਇਸ ਦੀ ਜਾਣਕਾਰੀ ਟਵਿੱਟਰ ਤੇ ਸਾਂਝਾ ਕੀਤੀ ਸੀਗੀ। ਤੇ ਮਹਾਰਾਸ਼ਟਰ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਮਹਾਰਾਸ਼ਟਰ 'ਚ ਫਾਈਟ ਖਾਸੀ ਟਫ ਹੋਣ ਵਾਲੀ ਹੈ। ਤੇ ਉੱਥੇ ਬੀਜੇਪੀ ਦੀ ਤੇ ਐਨਡੀਏ ਅਲਾਇੰਸ ਦੀ ਸੀਟਾਂ ਘਟਣਗੀਆਂ। ਤੇ ਉੱਥੇ ਕਾਂਗਰਸ ਤੇ ਸ਼ਿਵ ਸੈਨਾ ਗਰੁੱਪ ਜਿਹੜਾ ਉद्धਵ ਦਾ ਗਰੁੱਪ ਹੈ, ਉਹਨਾਂ ਦੀ ਸੀਟਾਂ ਵਧਣਗੀਆਂ। ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੀ ਸਵਿੰਗ ਸਟੇਟ ਆਪਾਂ ਕਹੀਏ ਜੇ ਇਸ ਇਲੈਕਸ਼ਨ 'ਚ, ਤਾਂ ਉਹ ਹਰਿਆਣੇ 'ਚ ਉਹਨਾਂ ਨੂੰ ਡੈਂਟ ਪਊਗਾ, ਮਹਾਰਾਸ਼ਟਰ 'ਚ ਡੈਂਟ ਪਊਗਾ, ਪੱਛਮੀ ਬੰਗਾਲ 'ਚ ਡੈਂਟ ਪਊਗਾ, ਬਿਹਾਰ 'ਚ ਡੈਂਟ ਪਊਗਾ, ਝਾਰਖੰਡ 'ਚ ਡੈਂਟ ਪਊਗਾ, ਕਰਨਾਟਕ 'ਚ ਡੈਂਟ ਪਊਗਾ। ਤੇ ਇਹ 8-9 ਸੂਬੇ ਇੱਦਾਂ ਦੇ ਹੈਗੇ ਜਿੱਥੇ ਕਿਤੇ ਨਾ ਕਿਤੇ ਬੀਜੇਪੀ ਦੀ ਸੀਟਾਂ ਘਟਣਗੀਆਂ। ਰਾਜਸਥਾਨ 'ਚ ਵੀ ਡੈਂਟ ਪੈ ਸਕਦਾ ਹੈ। ਜਿਹੜਾ ਉਹ ਸਭ ਤੋਂ ਜ਼ਿਆਦਾ ਸ਼ੋਰ ਨੇ ਜਿਨ੍ਹਾਂ ਸੂਬਿਆਂ ਬਾਰੇ ਜਿੱਥੇ ਬੀਜੇਪੀ ਨੂੰ ਕੋਈ ਡੈਂਟ ਨਹੀਂ ਪੈ ਰਿਹਾ, ਉਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਉੱਤਰਾਖੰਡ, ਇਸ ਕਿਸਮ ਦੇ ਸੂਬੇ ਹੈਗੇ ਜਿਨ੍ਹਾਂ 'ਚ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਵੀ ਡੈਂਟ ਨਹੀਂ ਪਊਗਾ। ਇਹ ਕਿਤੇ ਨਾ ਕਿਤੇ ਅੱਜ ਦੀਆਂ ਮੋਟੀਆਂ ਖਬਰਾਂ ਸੀਗੀਆਂ ਜਿਨ੍ਹਾਂ ਬਾਰੇ ਮੈਂ ਵਿਸ਼ਲੇਸ਼ਣ ਵੀ ਪੇਸ਼ ਕੀਤਾ। ਤੇ ਆਪਾਂ ਕੱਲ ਦੁਬਾਰੇ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ ਤੇ ਉਹਨਾਂ ਦੇ ਵਿਸ਼ਲੇਸ਼ਣ ਨਾਲ। ਦੇਖਣ ਵਾਸਤੇ ਤੇ ਸੁਣਨ ਵਾਸਤੇ